जी डॉक्टर साहब साडे कोल पहली लिखत आई है जाफी सिंह जी दी बेकर्सफील्ड कैलीफोर्निया तो ये लिखते हैं भैन जी ते डॉक्टर साहब फतेह प्रवान करनी जी वाहिगुरू जी का खालसा वाहिगुरू जी की फतेह। डॉक्टर साहब जी आप जी का प्रोग्राम यूट्यूब ਜਾਂ फेसबुक पेज जरिए हर रोज देखदा हां तुहाडी दसी गई हर कीमती गल नूं नोट भी करदे हां ते उस नूं अगाह भी करदे हां। डॉक्टर साहब जी मेरा सवाल है कि की 6 फॉर जस्टिस ਵੱਲੋਂ ਕੀਤੀਆਂ ਜਾਂਦੀਆਂ ਸਾਰੀਆਂ ਪਟੀਸ਼ਨਾਂ ਦਾ ਮੇਨ ਮੁੱਦਾ ਧਾਰਮਿਕ ਆਜ਼ਾਦੀ ਰਿਹਾ ਹੈ। हाल ही विच 35 ਤੋਂ ਵੱਧ ਅਮਰੀਕੀ ਸੰਸਦ ਮੈਂਬਰਾਂ ਦਾ ਹਿੰਦੁਸਤਾਨ ਨੂੰ ਚਿੱਠੀਆਂ ਲਿਖ ਧਾਰਮਿਕ ਆਜ਼ਾਦੀ ਪ੍ਰਤੀ ਗੱਲ ਕਰਨੀ ਤੇ ਕੱਟੜ ਹਿੰਦੂ ਜਥੇਬੰਦੀਆਂ ਤੇ ਕਾਰਵਾਈ ਕਰਨ ਲਈ ਕਹਿਣਾ ਤੇ ਉਸ ਤੋਂ ਬਾਅਦ ਅੱਜ ਜਦ ਧਾਰਮਿਕ ਸੁਤੰਤਰਤਾ ਦੇ ਸਰਵੇ ਲਈ ਹਿੰਦੁਸਤਾਨ ਵੱਲੋਂ ਅਮਰੀਕੀ ਟੀਮ ਨੂੰ ਵੀਜ਼ਾ ਨਾ ਦੇਣਾ ਕੀ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਗੱਲ 6 ਫॉर ਜਸਟਿਸ ਦੁਨੀਆ ਲੈਵਲ ਤੇ ਲਿਆਉਣੀ ਚਾਹੁੰਦੀ ਹੈ ਉਸ ਵਿੱਚ ਕਾਮਯਾਬ ਹੋਈ ਹੈ। ਅੱਜ ਜੈ ਹਿੰਦ ਦੇ ਨਾਰੇ ਲਾਉਣ ਵਾਲਿਆਂ ਦੇ ਮੂੰਹ ਤੇ ਕੀ ਇਹ ਚਪੇੜ ਨਹੀਂ ਹੈ। डॉक्टर साहब असीं विदेशां विच जेकर सारे एकजुट हो जाइए तां इस गल ते पहरा दईए कि आखिरी साह तक खालिस्तान ते फिर वो दिन दूर नहीं जद असीं अपना कौमी घर प्राप्त कर लवांगे। जी डॉक्टर साहब वीर जाफी सिंह जी का बहुत बहुत शुक्रिया उन्होंने सानू बेकर्सफील्ड कैलीफोर्निया तो लिखे जी वो इस प्रोग्राम नू यूट्यूब ते फेसबुक ते देखते ने रैगूलरली उन्होंने चंगा लगता है कि भी असीं तत्त सामने लिआंदे। ਉਹਨਾਂ ਦੀ ਲਿਖਤ ਦਾ ਵਿਸ਼ਾ ਇਹੀ ਹੈ ਕਿ ਵੀ ਜਿਸ ਤਰੀਕੇ ਨਾਲ ਹੁਣੇ ਉੱਪਰੋਂ ਥੱਲੀ ਦੋ ਘਟਨਾਵਾਂ ਹੋਈਆਂ ਨੇ ਜਿਵੇਂ 34 ਦੇ ਕਰੀਬ ਕਾਂਗਰਸਮੈਨਾਂ ਔਰ ਸੈਨੇਟਰਾਂ ਦਾ ਧਾਰਮਿਕ ਆਜ਼ਾਦੀ ਦੇ ਮੁੱਦੇ ਤੇ ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਨੂੰ ਲਿਖਣਾ ਜੀ ਔਰ US ਸਰਫ ਵਾਲਿਆਂ ਨੂੰ ਵੀਜ਼ਾ ਡਿਨਾਈ ਕਰਨਾ ਜਿਸ ਕਰਕੇ ਜਿਹੜਾ ਅਲਟੀਮੇਟਲੀ ਇਹ ਇੱਕ ਹੋਰ ਸਬੂਤ ਹੋਇਆ ਕਿ ਭਾਰਤ ਦੇ ਵਿੱਚ ਕਿਵੇਂ ਧਾਰਮਿਕ ਆਜ਼ਾਦੀਆਂ ਕੁਚਲੀਆਂ ਜਾ ਰਹੀਆਂ ਔਰ ਉਹਨਾਂ ਦਾ ਇਹ ਕਹਿਣਾ ਕਿ ਵੀ ਜਿਵੇਂ 6 ਫॉर ਜਸਟਿਸ ਨੇ ਧਾਰਮਿਕ ਆਜ਼ਾਦੀ ਦੇ ਮੁੱਦੇ ਨੂੰ ਆਧਾਰ ਬਣਾ ਕੇ ਪੂਰਾ ਕੰਮ ਕਰਨਾ ਸ਼ੁਰੂ ਕੀਤਾ ਸੀ ਜੀ ਕਿ ਇਹ ਉਸ ਮਿਹਨਤ ਨੂੰ ਜਿਹੜਾ ਉਹ ਬੂਰ ਪੈਣਾ ਸ਼ੁਰੂ ਹੋਇਆ ਜਦੋਂ ਅਸੀਂ ਸਿਰਫ ਧਾਰਮਿਕ ਆਜ਼ਾਦੀ ਦੇ ਹਵਾਲੇ ਨਾਲ ਗੱਲ ਕਰਦੇ ਔਰ ਉਹਨਾਂ ਕਿਹਾ ਵੀ ਇਹ ਜੈ ਹਿੰਦ ਕਹਿਣ ਵਾਲਿਆਂ ਦੇ ਮੂੰਹ ਤੇ ਚਪੇੜ ਹੈ और अल्टीमेट साडी डेस्टिनी खालिस्तान और असी हासिल करांगे जी। अज ही मेरी सिख फ्री प्रैस रन करते ने बीबी अंजू कौर मैरीलैंड तो पहला सिख NN दे थले वो काफ़ी इन्वेस्टिगेटिव जर्नलिस्ट ने और वो ऑलरेडी जी कांग्रेसमैन सैनेटरां दी लैटर है उस दे उत्ते स्टोरी कर रहे सी और मैनूं उन्होंने मैसेज छड्डिया सी मैं 2 दिन गल नहीं कर सकिया तो अज जदों मेरा उन्होंने राबता होया तो उन्होंने अजे वो स्टोरी देखी नहीं सी ਜਿਹੜੀ US ਸਰਫ ਵਾਲਿਆਂ ਨੂੰ ਵੀਜ਼ਾ ਡਿਨਾਈ ਕੀਤਾ ਔਰ ਮੈਂ ਦੇਖ ਰਿਹਾ ਸੀ ਕਿ ਅਸੀਂ ਇਸ ਨੂੰ 2 ਦਿਨ ਪਹਿਲਾਂ ਡਿਸਕਸ ਕਰ ਲਿਆ ਸੀ ਕਿਉਂਕਿ ਓਰੀਜਨਲੀ ਜਦੋਂ ਆਈ ਔਰ ਬਹੁਤ ਸਾਰੇ ਮੀਡੀਆ 'ਚ ਕੱਲ੍ਹ ਦੀਆਂ ਅਖਬਾਰਾਂ ਨੇ ਉਹਨੂੰ ਕੈਰੀ ਕੀਤਾ ਔਰ ਸਾਨੂੰ ਬਹੁਤ ਸਾਰਿਆਂ ਨੇ ਕਮੈਂਟ ਕੀਤਾ ਕਿ ਜੀ ਤੁਸੀਂ ਕਿੱਥੋਂ ਕੱਢ ਲਿਆਂਦੇ ਹੋ ਪਰ ਮੈਂ ਸਮਝਦਾ ਹਾਂ ਕਿ ਵੀ ਜਦੋਂ ਮੈਂ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਵੀ ਕਿਹਾ ਕਹਿਣ ਲੱਗੇ ਵੀ ਇਹ ਤਾਂ ਬਹੁਤ ਰਾਈਟ ਮੂਵ ਹੈ ਔਰ ਲੈਟਰ ਦੇ ਹਵਾਲੇ ਨਾਲ ਵੀ ਜਦੋਂ ਮੈਂ ਉਹਨਾਂ ਨਾਲ ਡਿਸਕਸ ਕਰ ਰਿਹਾ ਸੀ ਮੈਂ ਕਿਹਾ ਜੀ ਇਹ ਪਹਿਲੀ ਵਾਰ ਹੈ ਕਿ ਸੈਨੇਟਰ 8 ਸੈਨੇਟਰ ਜਿਹੜੇ ਨੇ ਉਹ ਜੁਆਇਨ ਕਰਦੇ ਨੇ ਤੇ ਸੈਨੇਟਰ ਆਪਣੇ ਆਪ ਨੂੰ ਨਹੀਂ ਇਸ ਕਿਸਮ ਦੇ ਗੱਲ ਚ ਪਾਉਂਦੇ ਜੀ ਔਰ ਸੈਕੰਡਲੀ ਸਿੱਖਾਂ ਨੂੰ ਪਹਿਲੀ ਵਾਰ ਮੁਸਲਮਾਨਾਂ ਈਸਾਈਆਂ ਤੋਂ ਬਾਅਦ ਐਜ਼ ਅ ਮਾਈਨੋਰਿਟੀ ਤਸੱਵਰ ਕਰਦੇ ਆ ਕਾਂਗਰਸਮੈਨ ਸੈਨੇਟਰ ਕਹਿੰਦੇ ਨੇ ਕਿ ਭਾਰਤ ਦੇ ਵਿੱਚ ਸਾਡੇ ਧਰਮ ਨੂੰ ਜਿਹੜਾ ਰੈਕਗਨਾਈਜ਼ ਨਹੀਂ ਕੀਤਾ ਗਿਆ ਔਰ ਸਾਡੇ ਨਾਲ ਵਿਤਕਰਾ ਹੁੰਦਾ ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਔਰ ਅਸੀਂ ਜਦੋਂ ਡਿਸਕਸ਼ਨ ਵੀ ਇਹਦੇ 'ਤੇ ਕੀਤੀ ਅਸੀਂ ਇਹ ਕਿਹਾ ਸੀ ਕਿ ਵੀ ਕਈ ਵਾਰ ਸਾਡੇ ਹੀ ਕਈ ਵੀਰ ਭੈਣਾਂ ਕਹਿਣਗੇ ਜੀ ਇਹ ਜਿਹੜੀਆਂ ਪਟੀਸ਼ਨਾਂ ਲੱਖ ਦਸਤਖਤ ਹੋ ਗਏ 1.5 ਲੱਖ ਹੋ ਗਏ ਦਾ ਕੋਈ ਫਾਇਦਾ ਥੋੜ੍ਹੀ ਹੈ ਤਾਂ ਐਵੇਂ ਦੁਕਾਨਾਂ ਚਲਾਈਆਂ ਹੋਈਆਂ ਨੇ ਇਸ ਗੱਲ ਲਈ ਜੀ ਪਰ ਅਸੀਂ ਸਮਝਦੇ ਹਾਂ ਵੀ ਜਦੋਂ ਤੁਸੀਂ ਕੋਈ ਗੱਲ ਬਾਰ-ਬਾਰ ਕਹਿੰਦੇ ਹੋ ਔਰ ਇਸ ਬਾਰੇ ਸ਼ਾਇਦ ਰਹੀਮ ਦੀ ਲਾਈਨ ਹੈ ਮੈਨੂੰ ਸ਼ਾਇਦ ਗਲਤ ਨਾ ਹੋਵਾਂ ਮੈਂ ਕਿ ਕਰਤ ਕਰਤ ਅਭਿਆਸ ਕੇ ਜੜਮਤੀ ਹੋਤ ਸੁਜਾਨ ਕਿ ਜਿਸ ਚੀਜ਼ ਦਾ ਤੁਸੀਂ ਅਭਿਆਸ ਕਰਦੇ ਰਹਿੰਦੇ ਹੋ ਰਿਆਜ਼ ਕਰਦੇ ਰਹਿੰਦੇ ਹੋ ਰਿਪੀਟ ਕਰਦੇ ਰਹਿੰਦੇ ਹੋ ਜਿਹੜੀਆਂ ਜੜ ਚੀਜ਼ਾਂ ਨੇ ਉਹਨਾਂ ਦੇ ਵਿੱਚ ਵੀ ਜਾਨ ਪੈ ਜਾਂਦੀ ਹੈ ਔਰ ਮੈਨੂੰ ਯਾਦ ਹੈ ਕਿ ਉਹ ਹਾਲਾਂਕਿ ਹੁਣ ਸੀਮੈਂਟ ਉੱਤੇ ਕਿੰਨਾ ਮਜ਼ਬੂਤ ਕੀਤਾ ਹੁੰਦਾ ਹੈ ਜਿਹੜੇ ਮਿਊਨਿਸਪਲ ਕਮੇਟੀ ਦੇ ਨਲਕੇ ਹੁੰਦੇ ਸੀ ਫਿਰ ਵੀ ਵਿੱਚ ਨਹੀਂ ਉਹਦੇ ਚੋਂ ਜਿਹੜਾ ਪਾਣੀ ਤੁਕ 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 ਕਰਕੇ ਡਿੱਗਦਾ ਰਹਿੰਦਾ ਉਹ ਅਲਟੀਮੇਟਲੀ 19 ਕੁ ਥਾਂ ਤੇ ਉਹ ਸੀਮੈਂਟ ਦੇ ਵਿੱਚ ਵੀ ਉਹਨੇ ਪੂਰਾ ਟੋਇਆ ਪਾਇਆ ਹੁੰਦਾ ਬਾਕੀ ਸਾਰਾ ਠੀਕ ਹੋਏਗਾ ਕਿਉਂਕਿ ਔਰ ਇਹੀ ਪੋਲੀਟੀਕਲ ਲੌਬੀ ਦੇ ਵਿੱਚ ਵੀ ਜਾਂ ਜਦੋਂ ਤੁਸੀਂ ਕਿਸੇ ਗੱਲ ਦੇ ਉੱਤੇ ਲਾਮਬੰਦੀ ਕਰਦੇ ਹੋ ਉਹਦੇ 'ਚ ਇੱਕ ਐਫਰਟ ਨਹੀਂ ਸਕਸੈਸਫੁਲ ਹੁੰਦਾ ਤੁਹਾਡਾ ਹੁੰਦਾ ਵੀ ਤੁਸੀਂ ਉਹ ਗੱਲ ਕਹੀ ਜਾਣੀ ਰਿਪੀਟਡਲੀ ਉਸ ਗੱਲ ਨੂੰ ਤੁਸੀਂ ਜਿਹੜਾ ਰਿਮਾਈਂਡ ਕਰਵਾਉਂਦੇ ਰਹਿਣਾ ਹਰ ਪਲੇਟਫਾਰਮ ਤੋਂ
ਇੱਕ ਸਟੇਜ ਆ ਜਾਂਦੀ ਹੈ ਕਿ ਜਿਹਨੇ ਬਿਲਕੁਲ ਪਹਿਲੀ ਸਟੇਜ ਤੇ ਉਹਨੂੰ ਸੂਟ ਨਹੀਂ ਕਰਦਾ ਹੁੰਦਾ, ਫਿਰ ਉਹਨੇ ਕੰਨਾਂ 'ਚ ਬੁੱਝੇ ਦਿੱਤੇ ਹੁੰਦੇ ਨੇ, ਕੋਈ ਹੋਰ ਹੁੰਦਾ, ਫਿਰ ਇੱਕ ਸਟੇਜ ਤੋਂ ਲੱਗਦਾ ਵੀ ਨਹੀਂ ਸੁਣੋ ਤਾਂ ਸਹੀ ਕਹਿੰਦੇ ਕੀ ਤੇ ਜੇ ਤੁਹਾਡੀ ਗੱਲ 'ਚ ਸੱਚਾਈ ਹੈ ਜਿਹੜੀ ਹੈ, ਜਿਹਦੇ 'ਚ ਵੇਟ ਹੈ, ਤੇ ਫਿਰ ਅਲਟੀਮੇਟਲੀ ਤੁਹਾਡੀ ਜਿਹੜੀ ਹੈ ਰੈਕਗਨੀਸ਼ਨ ਹੁੰਦੀ ਹੈ। ਔਰ ਅਸੀਂ ਸਮਝਦੇ ਹਾਂ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਸ ਫਾਰ ਜਸਟਿਸ ਨੇ ਰਿਮਾਰਕੇਬਲੀ ਸਰਵ ਕੀਤਾ ਇਹ ਸਾਰੇ ਪਾਰਟ ਨੂੰ। ਔਰ ਅਸੀਂ ਸਮਝਦੇ ਹਾਂ ਔਰ ਲੇਟੈਸਟ ਜਿਹੜੀ ਵਿਕਟਰੀ ਜਿਹਨੂੰ ਮੈਂ ਟੈਂਜੀਬਲ ਵਿਕਟਰੀ ਕਿਹਾ, ਭਾਈ ਪਰਮਜੀਤ ਸਿੰਘ ਪੰਮੇ ਦੀ ਰਿਹਾਈ, ਪੁਰਤਗਾਲ ਤੋਂ ਇੰਗਲੈਂਡ ਵਾਪਸ ਪਹੁੰਚਣਾ, ਇਹ ਬੜਾ ਜ਼ਬਰਦਸਤ ਕੈਂਪੇਨਿੰਗ ਸੀ ਤਿੰਨੋਂ ਹੀ ਫਰੰਟਸ ਤੇ, ਪੋਲੀਟੀਕਲ ਲੌਬਿੰਗ, ਲੀਗਲ ਔਰ ਅਲਟੀਮੇਟਲੀ ਪੀਆਰ ਦੇ ਐਂਗਲ ਤੋਂ। ਔਰ ਇਹ ਵੀ ਜਿਹੜੀ ਰੈਕਗਨੀਸ਼ਨ ਵਾਲਾ, ਔਰ ਇਹਦੇ 'ਚ ਬੇਸ਼ੱਕ ਇਹ ਜਿਹੜਾ ਲੈਟਰ ਕੈਂਪੇਨ ਹੈ ਇਹਦੇ 'ਚ ਬਹੁਤ ਰੋਲ ਜਿਹੜਾ ਹੈ ਫਰੈਂਡਸ ਆਫ ਸਿੱਖ ਕਾਕਸ ਨੇ ਪਲੇ ਕੀਤਾ। ਸਿੱਖ ਕਾਕਸ ਜਿਹਦੇ 'ਚ ਇਸ ਵੇਲੇ 50 ਤੋਂ ਜ਼ਿਆਦਾ ਮੈਂਬਰ ਨੇ, ਔਰ ਵੀਰ ਹਰਪ੍ਰੀਤ ਸਿੰਘ ਸੰਧੂ ਜਿਹੜੇ 2 ਹਫ਼ਤੇ ਪਹਿਲਾਂ ਜਦੋਂ ਮੈਂ ਵਰਜੀਨੀਆ ਗਿਆ ਉੱਥੇ ਵੀ ਮਿਲੇ, ਉਹ ਡੇਰਾ ਲਾ ਕੇ ਬੈਠੇ ਸੀ। ਇਹ ਜਦੋਂ ਤੁਸੀਂ ਲੈਟਰ ਜਾਂ ਦੂਜਾ ਕਰਾਉਂਦੇ ਹੋ ਇਹ ਸੌਖਾ ਨਹੀਂ ਹੁੰਦਾ, ਕਈ ਵਾਰੀ ਉਹ ਇੱਕ ਕੱਢ ਦਿੰਦਾ ਹੈ, ਫਿਰ ਤੁਹਾਨੂੰ ਸੈਨੇਟਰਾਂ ਦੇ ਪਿੱਛੇ, ਕਾਂਗਰਸਮੈਨਾਂ ਦੇ ਪਿੱਛੇ, ਦਫ਼ਤਰਾਂ 'ਚ ਉਹਨਾਂ ਦੇ ਕੰਸਟੀਟਿਊਐਂਟ ਤੋਂ ਕਾਲਾਂ ਕਰਵਾਉਣੀਆਂ ਪੈਂਦੀਆਂ ਕਿ ਜੀ ਲੈਟਰ ਇਜ਼ ਆਲਰੇਡੀ ਆਊਟ, ਪਲੀਜ਼ ਸਾਈਨ ਇਟ। ਇਹ ਇੱਕ ਬੜੀ, ਕਿਉਂਕਿ ਮੈਨੂੰ ਯਾਦ ਹੈ ਕਿ ਜਦੋਂ ਫ੍ਰੈਂਚ ਟਰਬਨ ਬੈਨ ਜਿਹੜਾ ਹੈ ਆਸਟੈਂਸਿਬਲ ਸਾਈਨਸ ਆਫ ਰਿਲੀਜਨ ਤੇ ਲੱਗਾ 2002 'ਚ, ਤੇ ਉਦੋਂ ਵੀਰ ਦੂਸਰੇ ਹਰਪ੍ਰੀਤ ਸਿੰਘ ਨੇ ਮੋਖਾ, ਹੁਣ ਤਾਂ ਉਹ ਰੀਜਨਲ ਡਾਇਰੈਕਟਰ ਨੇ ਜਸਟਿਸ ਡਿਪਾਰਟਮੈਂਟ, ਉਹਨਾਂ ਦੇ ਨਾਲ ਮੈਂ ਜਿਹੜਾ ਗਿਆ ਕਿ ਵੀ ਲੈਟਰ ਕੈਂਪੇਨ ਪੂਰਾ ਕੀਤਾ ਕਿ ਫ੍ਰੈਂਚ ਪ੍ਰੈਜ਼ੀਡੈਂਟ ਨੂੰ ਲਿਖਾਇਆ ਜਾਏ। ਉਦੋਂ ਅਸੀਂ 55 ਜਾਂ 56 ਕਾਂਗਰਸਮੈਨਾਂ ਦੇ ਦਸਤਖਤ ਵਾਲਾ ਜਿਹੜਾ ਲੈਟਰ ਸੀ ਉਹ ਪ੍ਰੈਜ਼ੀਡੈਂਟ ਨੂੰ ਐਡਰੈਸ ਕਰਵਾਇਆ, ਡਿਲੀਵਰ ਕੀਤਾ ਹੈ ਫ੍ਰੈਂਚ ਐਂਬੈਸਡਰ ਨੂੰ। ਤਾਂ ਮੈਨੂੰ ਪਤਾ ਹੈ ਵੀ ਅਸੀਂ ਸਵੇਰੇ 8 ਵਜੇ ਉੱਥੇ ਆ ਜਾਂਦੇ ਸੀ, ਫਿਰ ਜੋ ਕਾਂਗਰਸਮੈਨਾਂ ਦੇ ਦਫ਼ਤਰ 'ਚ ਘੁੰਮ ਰਹੇ ਹੈ, ਕੋਈ ਮਿਲਿਆ ਕੋਈ ਨਹੀਂ ਮਿਲਿਆ, ਕੋਈ ਕਾਂਗਰਸਮੈਨ ਸਿੱਧੇ ਤਾਂ ਗੱਲ ਕਰਦੇ ਨੇ, ਉਹਨਾਂ ਦੇ ਲੈਜਿਸਲੇਟਿਵ ਆਫੀਸਰ ਹੁੰਦੇ ਨੇ, ਤੁਸੀਂ ਉਹਨਾਂ ਨਾਲ ਮੀਟਿੰਗ ਅਰੇਂਜ ਕਰਦੇ ਹੋ, ਉਹਨਾਂ ਨੂੰ ਐਕਸਪਲੇਨ ਕਰਦੇ ਹੋ, ਇਹ ਉਹ ਤੁਹਾਡੇ ਤੋਂ ਇਨਪੁਟ ਲੈਂਦਾ ਹੈ, ਫਿਰ ਕਹਿੰਦਾ ਆਈ ਵਿਲ ਸਟੱਡੀ ਇਟ, ਫਿਰ ਉਹ ਦੇਖਦਾ ਹੈ, ਫਿਰ ਕਾਂਗਰਸਮੈਨ ਨਾਲ ਡਿਸਕਸ ਕਰਦਾ ਹੈ, ਫਿਰ ਹੁੰਦਾ ਹੈ ਵੀ ਹਫ਼ਤੇ ਬਾਅਦ ਸਿਗਨੇਚਰ ਪੁੱਟ ਕੀਤੇ। ਕੁਛ ਇਸ ਕਿਸਮ ਦੇ ਵੀ ਸੀ ਜਿਨ੍ਹਾਂ ਨੇ ਜਾਣਦੇ ਕਿਹਾ ਵੀ ਨੋ ਵੀ ਆਰ ਨਾਟ, ਜਿਹੜੇ ਪ੍ਰੋ ਇੰਡੀਆ ਸੀ ਕਾਂਗਰਸਮੈਨ। ਸੋ ਕੁੱਲ ਮਿਲਾ ਕੇ ਜਿਹੜਾ ਐਫਰਟ ਹੈ, ਔਰ ਜਿਵੇਂ ਮੈਂ ਕਿਹਾ ਵੀ 8 ਸੈਨੇਟਰਸ ਦਾ ਆਣਾ, ਇਹ ਜਿਹੜਾ ਬੜੀ ਯੂਨੀਕ ਪ੍ਰਾਪਤੀ ਹੈ। ਔਰ ਅਸੀਂ ਸਮਝਦੇ ਹਾਂ ਵੀ ਕਿਉਂਕਿ ਅੱਜ ਹਫ਼ਤੇ ਦਾ ਅਖੀਰਲਾ ਪ੍ਰੋਗਰਾਮ ਹੈ, ਜਿਹੜੀ ਵਿਕਟਰੀ ਪਰਮਜੀਤ ਸਿੰਘ ਪੰਮੇ ਦੇ ਕੇਸ 'ਚ ਪੁਰਤਗਾਲ ਦੇ ਵਿੱਚ ਹੋਈ, ਉਸ ਦੇ ਲਈ ਜਿਹੜਾ ਕਮਿੰਗ ਸੰਡੇ ਸ਼ੁਕਰਾਨਾ ਦਿਵਸ ਜਿਹੜਾ ਹੈ ਸਿੱਖਸ ਫਾਰ ਜਸਟਿਸ ਨੇ ਰੱਖਿਆ ਹੈ ਆਲ ਓਵਰ ਦਾ ਵਰਲਡ। ਮੈਂ ਦੇਖ ਰਿਹਾ ਸੀ ਕਿ ਪੁਰਤਗਾਲ 'ਚ ਵੀ ਲਿਸਬਨ ਦੇ ਗੁਰਦੁਆਰਾ ਸਾਹਿਬ 'ਚ ਰੱਖਿਆ, ਔਰ ਇੱਥੇ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਦੀ ਮੈਨੇਜਮੈਂਟ ਵੱਲੋਂ ਇਸ ਪ੍ਰੋਗਰਾਮ ਨੂੰ ਰੱਖਿਆ ਗਿਆ। ਔਰ ਉਹਦੇ 'ਚ ਮੈਨੂੰ ਇੱਕ ਐਜ਼ ਏ ਸਪੀਕਰ ਜਾਂ ਜਿਹਨੂੰ ਕੀ ਨੋਟ ਸਪੀਕਰ ਇਨਵਾਈਟ ਕੀਤਾ ਗਿਆ, ਔਰ TV 84 ਦੀ ਟੀਮ ਜਿਹੜੀ ਹੈ ਉਹ ਵੀ ਉੱਥੇ ਹਾਜ਼ਰ ਹੋਏਗੀ। 12 ਵਜੇ ਤੋਂ 2 ਵਜੇ ਤੱਕ ਇਸ ਪ੍ਰੋਗਰਾਮ ਨੂੰ ਲਾਈਵ ਕਵਰ ਕੀਤਾ ਜਾਏਗਾ ਐਕਸਕਲੂਸਿਵਲੀ TV 84 ਵੱਲੋਂ। ਸੋ ਅਸੀਂ ਜਿਹੜੇ ਨਿਊਯਾਰਕ, ਨਿਊ ਜਰਸੀ, ਕਨੈਟੀਕਟ ਏਰੀਆ 'ਚ ਨੇ, ਬਜਾਏ ਕਿ ਤੁਸੀਂ ਲਾਈਵ ਤੇ ਡਿਪੈਂਡ ਕਰੋ, ਲਾਈਵ ਤਾਂ ਉਹਨਾਂ ਨੂੰ ਹੈ ਜਿਹੜੇ ਕੋਈ ਮਜਬੂਰੀ 'ਚ ਕਿਸੇ ਨੂੰ ਕੰਮ ਤੇ ਜਾਣਾ ਪੈਂਦਾ ਉੱਥੇ ਦੇਖ ਲੈਣ। ਲੇਕਿਨ ਅਸੀਂ ਇਹ ਜ਼ਰੂਰ ਬੇਨਤੀ ਕਰਾਂਗੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਵੱਧ ਚੜ ਕੇ ਹਾਜ਼ਰੀ ਭਰੋ, ਔਰ ਇਹ ਸੱਚਮੁੱਚ ਗੁਰੂ ਦਾ ਸ਼ੁਕਰਾਨਾ ਕਰਨਾ ਬਣਦਾ, ਜਿੱਥੇ ਅਸੀਂ ਇਹਨੂੰ ਵਿਕਟਰੀ ਨੂੰ ਸੈਲੀਬ੍ਰੇਟ ਕਰਦੇ ਹਾਂ। ਇਹ ਜੀਤ ਭਈ ਮੇਰੀ ਕਿਰਪਾ ਕਾਲ ਕੇਰੀ, ਪੰਗਾਣੀ ਦੇ ਯੁੱਧ ਤੋਂ ਬਾਅਦ 10ਵੇਂ ਪਾਤਸ਼ਾਹ ਨੇ ਫਰਮਾਇਆ ਸੀ, ਜੀਤ ਭਈ ਮੇਰੀ ਕਿਰਪਾ ਕਾਲ ਕੇਰੀ। ਔਰ ਅਸੀਂ ਤਾਂ ਸਾਡੀ ਤਾਂ ਗ੍ਰੀਟਿੰਗ ਫਤਿਹ ਜਿਹੜੀ ਹੈ ਉਹ ਇਸ ਗੱਲ ਦੀ, ਅਸੀਂ ਜਿੱਤ ਨੂੰ ਫਤਿਹ ਕਹਿੰਦੇ, ਅਖੀਰਲੀ ਰੋਟੀ ਨਹੀਂ ਕਹਿਣਗੇ ਜੀ, ਅਖੀਰਲੀ ਲੈ ਲਵਾਂਗੇ, ਫਤਿਹ ਦਾ ਪ੍ਰਸ਼ਾਦਾ। ਇਹਦਾ ਮਤਲਬ ਵੀ ਲੰਗਰ ਵੀ ਜਿਹੜਾ ਅਸੀਂ ਫਤਿਹ ਕੀਤਾ, ਵੀ ਲੜਾਈ ਸੀ ਲੰਗਰ ਦੇ ਨਾਲ ਕੁੜ ਰਹੀ, ਉਹ ਕਹਿੰਦੇ ਜੀ ਬਸ ਫਤਿਹ ਦਾ ਪ੍ਰਸ਼ਾਦਾ ਲੈ ਲਓ। ਵੈਸੇ ਮਿੱਠੇ ਪ੍ਰਸ਼ਾਦੇ ਨਾ ਲੈਣਾ, ਕਿਉਂਕਿ ਉਹ ਕੋਈ ਸੁਣਾਉਂਦਾ ਜੀ ਨਿਹੰਗ ਸਿੰਘ ਸਵੇਰੇ ਮਤਲਬ ਸਵੇਰੇ ਬ੍ਰੇਕਫਾਸਟ 'ਚ ਆਵਾਜ਼ ਦੇ ਰਹੇ ਸੀ ਨਿਹੰਗ ਸਿੰਘਾਂ ਦਾ, ਮਿੱਠੇ ਪ੍ਰਸ਼ਾਦੇ ਮਿੱਠੇ ਪ੍ਰਸ਼ਾਦੇ। ਇੱਕ ਬੈਠਾ ਉਹਨੇ ਕਿਹਾ ਜੀ 2 ਦੇ ਦਿਓ, ਤੇ ਉਹਨੇ ਦੇਖੇ ਤੇ ਬਹਿ ਪ੍ਰਸ਼ਾਦੇ ਸੀ, ਉਹ ਬਰਛਾ ਲੈ ਕੇ ਖੜਾ, ਨਾ ਉਹਦੇ ਅੰਦਰ ਲੰਘਣ ਨਾ ਬਾਹਰ, ਪਰ ਜਦੋਂ ਫਤਿਹ ਦਾ ਪ੍ਰਸ਼ਾਦਾ ਕਹਿਣ ਉਦੋਂ ਲੈ ਲਓ, ਤਾਂ ਮਤਲਬ ਅਖੀਰ ਲੈ, ਉਹ ਕਹਿੰਦਾ ਜੀ ਫਤਿਹ ਦਾ ਪ੍ਰਸ਼ਾਦਾ। ਸੋ ਅਸੀਂ ਤਾਂ ਸਾਡੀ ਤਾਂ ਗ੍ਰੀਟਿੰਗ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ। ਸੋ ਇਹ ਵਿਕਟਰੀ ਗੁਰੂ ਨੇ ਦਿੱਤੀ ਹੈ, ਔਰ ਇਹ ਬੜੀ ਯੂਨੀਕ ਵਿਕਟਰੀ ਹੈ। ਸੋ ਜਿਹੜਾ ਪ੍ਰੈਜ਼ੈਂਸ ਜ਼ਰੂਰ ਰੱਖੋ, ਔਰ ਜੇ ਨਹੀਂ ਵੀ ਆ ਸਕਦੇ ਗੁਰੂ ਦਾ ਸ਼ੁਕਰਾਨਾ ਜ਼ਰੂਰ ਕਰੋ। ਜੀ ਡਾਕਟਰ ਸਾਹਿਬ, ਇਸ ਦੇ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।